ਜੀ ਆਇਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ ਐਫਐਮ ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ ਯੂਟਿਊਬ ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਨਵੰਬਰ ਦੀ 19 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਤੇ ਸਾਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਜੀ, ਸੋ ਬਹੁਤ-ਬਹੁਤ ਮੁਬਾਰਕਾਂ 552ਵੇਂ ਅਵਤਾਰ ਪੁਰਬ ਦੀਆਂ ਗੁਰੂ ਨਾਨਕ ਦੇਵ ਜੀ ਦੇ ਬਹੁਤ-ਬਹੁਤ ਮੁਬਾਰਕਾਂ। ਸੋ ਪਿਛਲੇ 2 ਦਿਨਾਂ ਤੋਂ ਲਗਾਤਾਰ ਨਨਕਾਣਾ ਸਾਹਿਬ ਤੋਂ ਪ੍ਰੋਗਰਾਮ ਇਸੇ ਸੰਬੰਧ ਦੇ ਵਿੱਚ ਜਿਹੜੇ ਉਹ ਚੱਲ ਰਹੇ ਨੇ ਤੇ ਅੱਜ ਦਾ ਦਿਨ ਵੀ ਜਿਹੜੇ ਆ ਉਹ ਚੱਲਣਗੇ, ਜਿੱਥੇ ਅੱਜ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਜਿਹੜੇ ਅਖੰਡ ਪਾਠ ਸਾਹਿਬ ਚੱਲ ਰਹੇ ਸੀ, ਉਹਨਾਂ ਦੀ ਸੰਪੂਰਨਤਾ ਹੋਣੀ ਆ। ਕਥਾ ਦੀਵਾਨ ਦਾ ਜਿਹੜੇ ਆ ਸਮਾਗਮ ਉਹ ਲਗਾਤਾਰ ਚੱਲ ਰਹੇ, ਉਹ ਆਪਾਂ ਤੁਹਾਨੂੰ ਸੁਣਾ ਵੀ ਰਹੇ ਹਾਂ ਤੇ ਸਪੀਚਾਂ ਵੀ ਜਿਹੜੀਆਂ ਉੱਥੇ ਬੁਲਾਰਿਆਂ ਨੇ ਵੀ ਬੋਲਿਆ ਆ, ਉਹ ਵੀ ਤੁਹਾਡੇ ਤੱਕ ਜਿਹੜੀ ਆ ਆਵਾਜ਼ ਆ ਉਹ ਆਪਾਂ ਪਹੁੰਚਾਵਾਂਗੇ। ਸੋ ਜਿਵੇਂ ਪਤਾ ਹੀ ਆ ਵੀ ਇਸ ਤੋਂ ਪਿਛਲੇ ਪ੍ਰੋਗਰਾਮ ਦੇ ਵਿੱਚ ਕਿਸਾਨਾਂ ਦੀ ਜਿਹੜੀ ਮੋਦੀ ਨੇ ਕਾਲੇ ਕਾਨੂੰਨ ਵਾਪਸ ਲੈਣ ਦੀ ਗੱਲ ਆਖੀ ਆ, ਉਸ ਤੋਂ ਬਾਅਦ ਦੇ ਵਿੱਚ ਇੱਕ ਜਸ਼ਨ ਦਾ ਮਾਹੌਲ ਜਿਹੜਾ ਸਾਰੇ ਪਾਸੇ ਜਿਹੜਾ ਉਹ ਉਪਜਿਆ ਆ। ਸੋ ਸਾਰੇ ਕਿਸਾਨਾਂ ਨੂੰ, ਕਿਸਾਨ ਮਜ਼ਦੂਰ ਜਿਹੜੇ ਇਹ ਹੈਗੇ ਨੇ ਜੁੜੇ ਸੀਗੇ ਦੂਰੋਂ ਨੇੜਿਓਂ, ਸਾਰਿਆਂ ਨੇ ਉੱਥੇ ਬੈਠੇ ਤਾਂ ਜਿਹੜੇ ਕਿਤੇ ਹੀ ਕਿਤੇ ਬਾਹਰਲਿਆਂ ਨੇ ਵੀ ਬਹੁਤ ਜਿਹੜੀ ਉਸ ਦੇ ਵਿੱਚ ਮਦਦ ਕੀਤੀ। ਸੋ ਉਸ ਚੀਜ਼ ਦੀਆਂ ਜਿਹੜੀਆਂ ਉਹ ਵਧਾਈਆਂ। ਸੋ ਉਸ ਦੇ ਚੱਲਦਿਆਂ ਮਿੰਟੂ ਹੋਣਾ ਦਾ ਪ੍ਰੋਗਰਾਮ ਅੱਜ ਜਿਹੜਾ ਕਾਫੀ ਲੰਬਾ ਜਿਹੜਾ ਉਹ ਚੱਲ ਗਿਆ ਤੇ ਸੋ ਇੱਕ ਵਾਰੀ ਫਿਰ ਆਪਾਂ ਉਸ ਚੀਜ਼ ਦੀਆਂ ਵੀ ਸਾਰਿਆਂ ਨੂੰ ਜਿਹੜੀਆਂ ਉਹ ਮੁਬਾਰਕਾਂ ਜਿਹੜੀਆਂ ਉਹ ਦਿੰਦੇ ਆ ਤੇ ਗੱਲਾਂ ਥੋੜ੍ਹੀਆਂ ਹੀ ਜਿਹੜੀਆਂ ਆਪਾਂ ਹਰਜੋਤ ਸਿੰਘ ਜੀ ਅੱਜ ਕਰਾਂਗੇ। ਇੱਕ ਵੱਡੀ ਗੱਲ ਜਿਹੜੀ ਅਮਰੀਕਾ ਦੇ ਵਿੱਚ ਅੱਜ ਦੇ ਦਿਨ ਇਹ ਵਾਪਰੀ ਆ, ਜਿਹੜੇ ਸਾਡੇ ਰਾਸ਼ਟਰਪਤੀ ਬਾਈਡਨ ਆ, ਉਹ ਥੋੜ੍ਹੇ ਦਿਨ ਦੀ ਛੁੱਟੀ ਤੇ ਗਏ ਆ। ਉਹਨਾਂ ਨੇ ਸਰਜਰੀ ਕਰਾਉਣੀ ਆ, ਕੋਲੋਨੋਸਕੋਪੀ ਜਿਹੜੀ ਆ ਉਹਨਾਂ ਦੀ ਹੋਣੀ ਆ। ਇਸ ਕਰਕੇ ਜਿਹੜੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਆ, ਓਨੇ ਚਿਰ ਦੇ ਲਈ ਕਾਰਜਕਾਰੀ ਤੌਰ ਦੇ ਉੱਤੇ ਜਿਹੜੇ ਰਾਸ਼ਟਰਪਤੀ ਦੇ ਅਹੁਦੇ ਦੇ ਉੱਤੇ ਹੋਊਗੀ। ਅਮਰੀਕਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਣ ਜਾ ਰਿਹਾ ਆ ਵੀ ਇੱਕ ਜਿਹੜੀ ਔਰਤ ਆ ਉਹ ਰਾਸ਼ਟਰਪਤੀ ਦੇ ਅਹੁਦੇ ਦੇ ਉੱਤੇ ਜਿਹੜੀ ਆ, ਚਾਹੇ ਉਹ ਆਰਜੀ ਤੌਰ ਦੇ ਉੱਤੇ ਆ, ਚਾਹੇ ਥੋੜ੍ਹੇ ਸਮੇਂ ਦੇ ਲਈ ਆ, ਉਹ ਉੱਥੇ ਆਉਣ ਜਾ ਰਹੀ ਆ। ਜਦ ਕਿ ਆਪਾਂ ਹਰਜੋਤ ਸਿੰਘ ਜੀ ਪਿਛਲੇ ਜਿਹੜੇ ਆ ਹਫ਼ਤਿਆਂ ਦੇ ਵਿੱਚ, ਪਿਛਲੇ ਕੁਛ ਦਿਨਾਂ ਦੇ ਵਿੱਚ ਇਹਨਾਂ ਦੋਨਾਂ ਦੇ ਦਰਮਿਆਨ, ਇਹਨਾਂ ਦੋਨਾਂ ਆਫਿਸਿਸ ਦੇ ਦਰਮਿਆਨ ਫ੍ਰਿਕਸ਼ਨ ਦੀ ਜਿਹੜੀ ਆ ਉਹ ਆਪਸ 'ਚ ਸਿੰਘ ਫਸਿਆਂ ਦੀ ਕਹਿ ਲਓ ਤੇ ਕਮਲਾ ਹੈਰਿਸ ਦੀ ਨਾ ਕਾਰਜਕਾਰੀ ਜਿਹੜੀ ਆ ਉਸ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਬਹੁਤ ਤੇਜ਼ੀ ਦੇ ਨਾਲ ਸੁਣੀਆਂ ਸੀਗੀਆਂ। ਜੀ ਬਿਲਕੁਲ, 250 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇੱਕ ਬੀਬੀ ਜਿਹੜੀ ਆ ਉਹ ਪ੍ਰੈਜ਼ੀਡੈਂਟ ਦਾ ਚਾਰਜ ਲੈਣ ਜਾ ਰਹੀ ਆ। ਅੱਜ ਸਵੇਰੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਜਿਹੜੇ ਕੋਲੋਨੋਸਕੋਪੀ ਆ ਉਹ ਕਰਾਉਣ ਦੇ ਲਈ ਜਿਹੜਾ ਵਾਲਟਰ ਰੀਡ ਹਸਪੀਟਲ ਆ ਉੱਥੇ ਸਵੇਰੇ 9 ਵਜੇ ਪਹੁੰਚ ਗਏ। ਬਾਅਦ ਸ਼ਾਮ ਦੇ ਵਿੱਚ ਜਿਹੜਾ ਵਾਈਟ ਹਾਊਸ ਆ ਉਹ ਉਹਨਾਂ ਦੀ ਸਿਹਤ ਬਾਰੇ ਦੱਸੇਗਾ। ਇਹ ਪਹਿਲੀ ਵਾਰੀ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਜਦੋਂ ਉਹਨਾਂ ਨੇ ਵੀ ਆਪਣੀ ਕੋਲੋਨੋਸਕੋਪੀਜ਼ ਕੀਤੀ ਸੀ 2002 ਤੇ 2007 'ਚ, ਉਦੋਂ ਵੀ ਵਾਈਸ ਪ੍ਰੈਜ਼ੀਡੈਂਟ ਨੂੰ ਚਾਰਜਸ ਦਿੱਤੇ ਗਏ ਸੀਗੇ। ਤੇ ਅਗਲੀ ਖਬਰ ਜਿਹੜੀ ਮੇਜਰ ਹੈਗੀ ਆ ਉਹ ਜਿਹੜਾ ਬਿੱਲ ਆ $1.9 ਟ੍ਰਿਲੀਅਨ ਦਾ ਸੋਸ਼ਲ ਸੇਫਟੀ ਨੈਟ ਐਕਸਪੈਂਸ਼ਨ ਲੈਜਿਸਲੇਸ਼ਨ ਉਹ ਜਿਹੜਾ ਆ ਹਾਊਸ ਦੇ ਵਿੱਚ ਪਾਸ ਹੋ ਗਿਆ ਹੈਗਾ ਤੇ ਹੁਣ ਉਹ ਸੈਨੇਟ ਨੂੰ ਜਾਊਗਾ। ਹਾਊਸ 'ਚ ਵੀ ਬੜੀ ਥਿੰਨ ਜਿਹੜੀ ਆ ਮਾਰਜਨ ਰਿਹਾ, 220 ਵੋਟਾਂ ਹੱਕ 'ਚ ਰਹੀਆਂ, 213 ਅਗੇਂਸਟ ਰਹੀਆਂ। ਕਿਸੇ ਵੀ ਰਿਪਬਲਿਕਨ ਨੇ ਇਹਦੇ ਹੱਕ ਵਿੱਚ ਨਹੀਂ ਵੋਟ ਪਾਈ, ਇੱਕ ਡੈਮੋਕ੍ਰੇਟ ਨੇ ਜਿਹੜੀ ਆ ਉਹ ਉਲਟ ਵੋਟ ਪਾਈ ਆ। ਜੀ, ਬਿਲਕੁਲ। ਤੇ ਉੱਥੇ ਤਾਂ ਪਹਿਲਾਂ 50-50 ਪੂਰਾ ਸੈਨੇਟ ਦੇ ਵਿੱਚ ਹੈਗਾ ਆ ਤੇ ਜਿਹੜੇ 2 ਸੈਨੇਟਰਸ ਆ ਉਹਨਾਂ ਦੇ ਪੱਤੇ ਹੁਣ ਦੇਖੋ ਕਿ ਜਿਹੜਾ ਹਰਜੋਤ ਸਿੰਘ ਜੀ ਉਸ ਦੇ ਵਿੱਚ ਬਣਦਾ ਆ, ਜੋ ਮੈਨਸ਼ਨ ਦਾ ਤੇ ਕ੍ਰਿਸਚਨ ਸਿਨੇਮਾ, ਉਹਨਾਂ ਦੇ ਉੱਤੇ ਹੀ ਜਿਹੜਾ ਉਹ ਇਹਨਾਂ ਨੂੰ ਦੇਖਣਾ ਪੈਣਾ ਆ ਵੀ ਉਹ ਸਾਥ ਦਿੰਦੇ ਆ ਕਿ ਜਿਹੜਾ ਉਹ ਨਹੀਂ ਸਾਥ ਇਸ ਦੇ ਵਿੱਚ ਜਿਹੜਾ ਉਹ ਦਿੰਦੇ। ਪਰ ਉਹਨਾਂ ਨੇ ਸੋਚਿਆ ਵੀ ਚਲੋ ਹੁਣੇ-ਹੁਣੇ ਜਿਹੜਾ ਦੂਜਾ ਪਾਸ ਤਾਂ ਹੋ ਗਿਆ ਆ ਇਨਫਰਾਸਟਰਕਚਰ ਬਿੱਲ, ਸ਼ਾਇਦ ਉਸੇ ਹੀ ਮੋਮੈਂਟਮ ਦੇ ਵਿੱਚ, ਉਸੇ ਹੀ ਜ਼ੋਰ ਦੇ ਵਿੱਚ ਇਹ ਵੀ ਜਿਹੜਾ ਉਹ ਪਾਸ ਹੋ ਜਾਊਗਾ। ਜਿੱਦਾਂ ਤੁਸੀਂ ਦੱਸਿਆ ਵੀ ਹਾਊਸ ਦੇ ਵਿੱਚ ਜਿਹੜਾ ਪਾਰਟੀ ਲਾਈਨਸ ਦੇ ਜਿਹੜੇ ਹਿਸਾਬ ਦੇ ਨਾਲ ਹੋਇਆ ਆ, ਕਹਿੰਦੇ ਵੀ ਜਸ਼ਨ ਜਿਹੜੇ ਆ ਉਹ ਮਨਾਏ ਗਏ। ਜਦੋਂ ਹਾਊਸ ਦੇ ਵਿੱਚ ਇਹ ਹੋਇਆ ਉੱਥੇ ਇੱਕ ਹਿਸਾਬ ਦੇ ਨਾਲ ਜਿੱਦਾਂ ਆਪਣੇ ਭੰਗੜੇ ਪਾਉਂਦੇ ਆ, ਉੱਥੇ ਨੱਚੇ ਟੱਪੇ ਜਿਹੜੇ ਹੈਗੇ ਆ, ਖਾਸ ਕਰਕੇ ਪ੍ਰੋਗਰੈਸਿਵ ਵੀ ਜਿਨ੍ਹਾਂ ਨੇ ਇਸ ਨੂੰ ਜਿਹੜਾ ਪੂਰਨ ਤੌਰ ਦੇ ਉੱਤੇ ਹਮਾਇਤ ਦਿੱਤੀ ਸੀ। ਕੈਵਿਨ ਮਕਾਰਥੀ ਨੇ ਕਈ ਘੰਟਿਆਂ ਬੱਧੀ ਇਸ ਬਿਲਡ ਬੈਕ ਬੈਟਰ ਦੇ ਉਲਟ ਜਿਹੜੀ ਆ ਉਹ ਜਿਹੜੇ ਉਹ ਬੋਲੇ। ਇਨਸਰੈਕਸ਼ਨ ਦੇ ਖਿਲਾਫ ਕਹਿੰਦੇ ਬੋਲਣ ਦੇ ਵਿੱਚ ਇਹਨਾਂ ਦੇ ਸਪਾਈਨ 'ਚ ਬਹੁਤਾ ਜ਼ੋਰ ਨਹੀਂ ਸੀਗਾ ਤੇ ਪਰ ਇਸ ਚੀਜ਼ ਦੇ ਵਿੱਚ ਜਿਹ 'ਚ ਸਾਰੇ ਹੀ ਨਿਆਣਿਆਂ ਦੇ ਲਈ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੋਣੀਆਂ ਸੀਗੀਆਂ। ਪ੍ਰੀ ਜਿਹੜਾ ਕਿੰਡਰਗਾਰਟਨ ਜਿਹੜਾ ਹੁੰਦਾ ਆ, ਉਹ ਸਾਰੀਆਂ ਚੀਜ਼ਾਂ
ਅਫੋਰਡੇਬਿਲਟੀ ਨੂੰ ਲੈ ਕੇ ਕਹਿੰਦੇ ਵੀ ਉਸ ਚੀਜ਼ ਦੇ ਖਿਲਾਫ ਇਹ ਦੱਬ ਕੇ ਜਿਹੜਾ ਉਹ ਬੋਲੇ ਆ, ਤੇ ਜਿੱਦਾਂ ਤੁਸੀਂ ਕਿਹਾ ਵੀ ਪਾਰਟੀ ਲਾਈਨ ਦੇ ਉੱਤੇ ਹੀ ਇਹ ਵੋਟਾਂ ਪਈਆਂ। ਇਨਫੈਕਟ ਇੱਕ ਡੈਮੋਕ੍ਰੇਟ, ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਦੇ ਉਲਟ ਹੀ ਜਿਹੜਾ ਆ, ਡੈਮੋਕ੍ਰੇਟਾਂ ਦੇ ਉਲਟ ਹੀ ਜਿਹੜੀ ਉਹ ਵੋਟ ਪਾ ਕੇ ਗਿਆ ਹੈਗਾ ਆ। ਸੋ ਕਾਫੀ ਜਿਹੜਾ ਹੁਣ ਵੱਡਾ ਇਹਦਾ ਇਮਤਿਹਾਨ ਆ ਉਹ ਸੈਨੇਟ ਦੇ ਵਿੱਚ ਹੋਊਗਾ। ਰਾਸ਼ਟਰਪਤੀ ਆਪਣੇ ਇਸ ਏਜੰਡੇ ਨੂੰ ਪਾਸ ਕਰਵਾਉਣ 'ਚ ਕਾਮਯਾਬ ਹੋਣਗੇ ਕਿ ਨਹੀਂ, ਇਹ ਇੱਕ ਵੱਡੀ ਜਿਹੜੀ ਉਹ ਗੱਲ ਆ। ਸਿਨੇਮਾ ਨੇ ਜਿਹੜਾ ਆ ਇਨਫਰਾਸਟਰਕਚਰ ਦੇ ਉੱਤੇ ਕਿਹਾ ਆ ਵੀ ਪ੍ਰੇਜ਼ ਕੀਤੀ ਆ ਵੀ ਉਹ ਜਿਹੜਾ ਬਿੱਲ ਪਾਸ ਹੋ ਗਿਆ, ਕਿਉਂਕਿ ਇਹ ਵੀ ਉਸ ਦੇ ਵਿੱਚ ਇਨਕਲੂਡਡ ਸੀਗੇ। ਪਰ ਕਹਿੰਦੇ ਵੀ ਨੋ ਵਨ ਟੈਲਸ ਮੀ ਵਟ ਟੂ ਡੂ। ਸੋ ਇਹ ਇੱਕ ਜਿਹੜਾ ਇਹਨਾਂ ਦੇ ਲਈ ਵਿੱਚ ਵਿਚਾਲੇ ਵਾਲੀ ਗੱਲ ਰਹੂਗੀ ਡੈਮੋਕ੍ਰੇਟਾਂ ਦੇ ਲਈ ਵੀ। ਐਰੀਜ਼ੋਨਾ ਦੀ ਜਿਹੜੀ ਡੈਮੋਕ੍ਰੇਟ ਸੈਨੇਟਰ ਆ ਉਹ ਬਿਲਡ ਬੈਕ ਬੈਟਰ ਜਿਹੜਾ $2 ਟ੍ਰਿਲੀਅਨ ਵਾਲਾ ਸਪੈਂਡਿੰਗ ਪੈਕੇਜ ਆ ਉਸ ਦੇ ਵਿੱਚ ਸਾਥ ਦੇਣਗੇ ਜਾਂ ਨਹੀਂ। ਹੁਣ ਤੱਕ ਕਹਿੰਦੇ ਮਿਕਸਡ ਸਿਗਨਲਸ ਹੀ ਜਿਹੜੇ ਆ ਇਹਨਾਂ ਨੇ ਦਿੱਤੇ ਨੇ। ਜਿਹੜਾ ਇਹ ਦੁਬਾਰਾ ਰੀਟੂਲ ਕਰਕੇ ਜਿਹੜਾ ਹਰਜੋਤ ਸਿੰਘ ਜੀ ਦੁਬਾਰਾ ਇਹਨਾਂ ਨੇ ਬਣਾਇਆ ਸੀਗਾ ਇਹ 1.7 ਟ੍ਰਿਲੀਅਨ ਵਾਲਾ ਨਵਾਂ ਇਹ ਪੈਕੇਜ। ਜੀ, ਅਗਲੀ ਖਬਰ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਹੈ। ਇੱਕ ਰਹਿ ਚੁੱਕਾ ਪ੍ਰੋਫੈਸਰ ਐਨਵਾਇਰਨਮੈਂਟਲ ਸਾਇੰਸਿਸ ਦਾ, ਉਸ ਨੂੰ ਅੱਜ ਚਾਰਜ ਕੀਤਾ ਗਿਆ ਹੈ, ਜਿਸ ਨੇ ਕੈਲੀਫੋਰਨੀਆ ਦੇ ਵਿੱਚ ਅੱਗਾਂ ਲਾਈਆਂ ਸੀਆਂ। ਪ੍ਰੋਫੈਸਰ ਗੈਰੀ ਸਟੀਫਨ ਮੇਨਿਆਰਡ ਸੈਨ ਹੋਜ਼ੇ ਦਾ ਹੀ ਰਹਿਣ ਵਾਲਾ ਆ। ਇਸ ਨੇ ਕੈਸਕੈਡ ਤੇ ਐਵਰੇਟ ਫਾਇਰ ਜਿਹੜੀਆਂ ਜੁਲਾਈ 20 ਤੇ 21 ਨੂੰ ਹੋਈਆਂ ਸੀਆਂ, ਇਸ ਨੇ ਲਾਈਆਂ। 47 ਸਾਲਾਂ ਦਾ ਪ੍ਰੋਫੈਸਰ ਨੂੰ 20 ਸਾਲਾਂ ਦੀ ਸਜ਼ਾ ਹੋ ਸਕਦੀ ਆ, 2.5 ਲੱਖ ਦਾ ਜਿਹੜਾ ਇਹ ਫਾਈਨ ਹੋ ਸਕਦਾ ਹੈਗਾ। US ਅਟਾਰਨੀ ਆਫਿਸ ਜਿਹੜਾ ਈਸਟਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ, ਇਹ ਉਹਨਾਂ ਨੇ ਦੱਸਿਆ ਹੈ। ਕਹਿੰਦੇ ਵੀ ਜਦੋਂ ਪਹਿਲੀ ਵਾਰੀ ਅੱਗ ਇਸ ਨੇ ਲਾਈ, ਉਹ ਤੋਂ ਬਾਅਦ ਇਹਦੇ ਕਾਰਾਂ ਦੇ ਟਾਇਰਾਂ ਦੀ ਜਿਹੜੀ ਸ਼ੱਕ ਆ ਉਹ ਪੁਲਿਸ ਨੂੰ ਪਈ, ਤੇ ਉਹਨਾਂ ਨੇ ਜਿਹੜੀ ਡਿਵਾਈਸਿਸ ਆ ਟਰੈਕਿੰਗ ਡਿਵਾਈਸ ਹੁੰਦੀ, ਉਹ ਇਹਦੀ ਕਾਰ ਦੇ ਥੱਲੇ ਲਾਈ ਸੀ। ਫਿਰ ਵੀ ਇਹ 3 ਜਗ੍ਹਾ ਜਿਹੜਾ ਆ ਕਾਰਾਂ ਨੂੰ 3 ਜਗ੍ਹਾ ਅੱਗ ਫੈਲਾਉਣ ਦੇ ਵਿੱਚ ਜਿਹੜਾ ਇਹਦਾ ਹਿੱਸਾ ਰਿਹਾ। ਸੈਂਟਾ ਕਲਾਰਾ ਯੂਨੀਵਰਸਿਟੀ ਤੇ ਸਨੋਮਾ ਸਟੇਟ ਯੂਨੀਵਰਸਿਟੀ ਦੇ ਵਿੱਚ ਇਹ ਪੜ੍ਹਾਉਂਦਾ ਰਿਹਾ। ਦੇਖੋ ਹੁਣ ਕ੍ਰਿਮੀਨਲ ਜਸਟਿਸ ਸਟੱਡੀਜ਼, ਦੇਖੋ ਪੜ੍ਹਾ ਵੀ ਉਹ ਕ੍ਰਿਮੀਨਲ ਜਸਟਿਸ ਸਟੱਡੀਜ਼ ਰਿਹਾ ਸੀ ਤੇ ਕੰਮ ਆਪ ਵੀ ਜਿਹੜੇ ਇਹ ਪੁੱਠੇ ਕਰ ਰਿਹਾ ਸੀ। ਸੋ ਕੈਲੀਫੋਰਨੀਆ ਦੇ ਵਿੱਚ ਪਿਛਲੇ ਡਿਕਸੀ ਫਾਇਰ, ਹੋਰ 4 ਅੱਗਾਂ ਜਿਹੜੀਆਂ ਬਹੁਤ ਹੀ ਭਿਆਨਕ ਲੱਗੀਆਂ, ਜਿਨ੍ਹਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ। ਜੀ ਜੀ, ਤੇ ਆਪਾਂ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਜਿਹੜਾ ਆ ਉਹ ਸਮੇਟਾਂਗੇ, ਤੇ ਸ਼ਾਮ ਨੂੰ ਜਿਹੜਾ ਦੁਪਹਿਰ ਨੂੰ ਆਪਾਂ ਲੈ ਕੇ ਆਵਾਂਗੇ, ਜਿਸ ਦੇ ਵਿੱਚ ਜੋ ਕੁਛ ਘਟਿਆ, ਜੋ ਕੁਛ ਵਾਪਰ ਰਿਹਾ ਉਸ ਦੇ ਬਾਰੇ ਚਰਚਾ ਕਰਾਂਗੇ। ਤੇ ਹੁਣ ਆਪਾਂ ਇਹ ਜਿਹੜੇ ਪ੍ਰੋਗਰਾਮ ਆਤਮਿਕ ਤਨ ਦਾ, ਉਸ ਦੇ ਵਿੱਚ ਤੁਹਾਡੇ ਲਈ ਆਪਾਂ ਫੇਰ ਜਿਹੜਾ ਗੁਰਦੁਆਰਾ ਸਾਹਿਬ ਜਨਮ ਸਥਾਨ ਨਨਕਾਣਾ ਸਾਹਿਬ ਪਾਕਿਸਤਾਨ, ਜਿੱਥੇ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਗਮਨ ਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਪੂਰੀ ਸਿੱਖ ਜਗਤ ਵੱਲੋਂ, ਪੂਰੇ ਸਿੱਖ ਕੌਮ ਵੱਲੋਂ ਪੂਰੀ ਦੁਨੀਆ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ। ਉੱਥੇ ਵਿਸ਼ੇਸ਼ ਤੌਰ ਦੇ ਉੱਤੇ ਮਨਾਇਆ ਜਾਂਦਾ ਹੈ, ਕਿਉਂਕਿ ਆਪਾਂ ਸਾਰੇ ਜਣ ਜਾਣਦੇ ਹਾਂ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ, ਉਹਨਾਂ ਦੇ ਜਨਮ ਸਥਾਨ ਜਿਹੜਾ ਹੈ ਉੱਥੇ ਆ। ਉਹਨਾਂ ਨੇ ਬਹੁਤ ਸਾਰਾ ਜਿਹੜਾ ਆਪਣਾ ਕੰਮ ਆ, ਕਿਰਤ ਦਾ ਜਿਹੜਾ ਉਪਦੇਸ਼ ਆਪਾਂ ਨੂੰ ਦਿੱਤਾ ਹੈ, ਉੱਥੇ ਉਹਨਾਂ ਨੇ ਕੀਤਾ ਆ। ਉਸ ਧਰਤੀ ਦੇ ਉੱਤੇ ਪਾਕਿਸਤਾਨ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਅਜਿਹੀਆਂ ਥਾਵਾਂ ਆਪਣੇ ਕੋਲੋਂ ਜਿਹੜੀਆਂ ਉਹ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਸਰਹੱਦਾਂ ਜਦੋਂ ਬਣਾਈਆਂ ਗਈਆਂ ਉਹ ਵਿਛੜ ਗਈਆਂ, ਪਰ ਆਪਣੇ ਵੱਲੋਂ ਕੋਸ਼ਿਸ਼ ਇਹ ਰਹਿੰਦੀ ਆ ਵੀ ਆਪਣੇ ਜਿਹੜੇ ਸਾਡੇ ਸਰੋਤੇ ਤੇ ਦਰਸ਼ਕ ਆ, ਉਹਨਾਂ ਨੂੰ ਉਸ ਦੇ ਜਿਹੜੇ ਦਰਸ਼ਨ ਆ ਉਹ ਆਪਾਂ ਕਰਾਉਂਦੇ ਜਿਹੜਾ ਉਹ ਰਹੀਏ। ਸੋ ਪ੍ਰੋਗਰਾਮ ਨੂੰ ਆਪਣੇ ਇਸ ਨੂੰ ਇੱਥੇ ਹੀ ਸਮੇਟਾਂਗੇ ਤੇ ਫਿਰ ਮਿਲਦੇ ਹਾਂ ਜੀ। ਤੇ ਇਸ ਤੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਤੁਹਾਨੂੰ ਲੈ ਜਾਵਾਂਗੇ ਗੁਰਦੁਆਰਾ ਸਾਹਿਬ ਜਨਮ ਸਥਾਨ ਨਨਕਾਣਾ ਸਾਹਿਬ, ਜਿੱਥੋਂ ਕਿ ਕਥਾ ਕੀਰਤਨ ਦੇ ਜਿਹੜੇ ਸਮਾਗਮ ਚੱਲ ਰਹੇ ਆ ਉਸ ਦੇ ਨਾਲ ਆਪਾਂ ਤੁਹਾਨੂੰ ਜੋੜਾਂਗੇ। ਤੇ ਇੱਕ ਵਾਰੀ ਸੋ ਫਿਰ ਬਿਲਕੁਲ ਤੁਸੀਂ ਸਾਰੇ ਰੇਡੀਓ ਸਟੇਸ਼ਨਾਂ ਦੇ ਵੀ ਲਾਈਵ ਸੁਣ ਸਕਦੇ ਹੋ, ਤੇ ਆਪਣੀ ਪੰਜਾਬੀ ਰੇਡੀਓ USA ਦੀ ਜਿਹੜੀ YouTube ਤੇ Facebook ਆ ਉਹ ਤੇ ਦੇਖ ਵੀ ਸਕਦੇ ਹੋ। ਜੀ ਬਿਲਕੁਲ। ਸੋ ਇੱਕ ਵਾਰੀ ਫਿਰ ਪੂਰੀ ਪੰਜਾਬੀ ਰੇਡੀਓ USA ਦੀ ਟੀਮ ਤੇ ਪੂਰੇ ਅਦਾਰੇ ਵੱਲੋਂ ਆਪ ਸਭਨਾਂ ਨੂੰ ਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 552ਵੇਂ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਪ੍ਰਮਾਤਮਾ ਸਾਰਿਆਂ ਤੇ ਮਿਹਰ ਭਰਿਆ ਹੱਥ ਬਣਾ ਕੇ ਰੱਖੇ। ਮਿਲਦੇ ਹਾਂ ਜੀ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।